ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਅੱਜ ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ ਤੇ ਅੰਮ੍ਰਿਤ ਭਲਾਖੀਆਂ ਨੂੰ ਖਾਸ ਬੇਨਤੀ ਆ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੋਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਵਾਲੀ ਮੋਰਚਾ ਲੱਗਾ ਹੈ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਅੱਜ ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ ਤੇ ਅੰਮ੍ਰਿਤ ਭਲਾਖੀਆਂ ਨੂੰ ਖਾਸ ਬੇਨਤੀ ਹੈ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੋਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ ਤੇ ਉਸ ਤੋਂ ਬਾਅਦ 'ਚ
ਜਿਹੜਾ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਹੈ, ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਅੱਜ ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ ਤੇ ਅੰਮ੍ਰਿਤ ਭੁਲਾਖੀਆਂ ਨੂੰ ਖਾਸ ਬੇਨਤੀ ਆ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ, ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ੍ਹ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੁਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ੍ਹ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ, ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਹੈ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਅੱਜ ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ ਤੇ ਅੰਮ੍ਰਿਤ ਭੁਲਾਖੀਆਂ ਨੂੰ ਖਾਸ ਬੇਨਤੀ ਆ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ, ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ੍ਹ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੁਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ
ਵੀ ਵੱਧ ਚੜ ਕੇ ਮਾਗੀ ਦੇ ਮੇਲੇ 'ਚ ਹਿੱਸਾ ਪਾਉਣ ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਹੈ, ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਗੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਅੱਜ ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ ਤੇ ਅੰਮ੍ਰਿਤ ਭੁਲਾਖੀਆਂ ਨੂੰ ਖਾਸ ਬੇਨਤੀ ਆ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ, ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੁਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਗੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ ਕੇ ਮਾਗੀ ਦੇ ਮੇਲੇ 'ਚ ਹਿੱਸਾ ਪਾਉਣ ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਹੈ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਗੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਅੱਜ ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ ਤੇ ਅੰਮ੍ਰਿਤ ਭੁਲਾਖੀਆਂ ਨੂੰ ਖਾਸ ਬੇਨਤੀ ਆ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ, ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੁਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਗੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ।
ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ ਤੇ ਅੰਮ੍ਰਿਤ ਭਲਾਖੀਆਂ ਨੂੰ ਖਾਸ ਬੇਨਤੀ ਹੈ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੋਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ ਤੇ ਅੰਮ੍ਰਿਤ ਭਲਾਖੀਆਂ ਨੂੰ ਖਾਸ ਬੇਨਤੀ ਹੈ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੋਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ।
क्योंकि हुकूमत जिहड़ी है ओहदी मनशा सानू पता है। उन्हां आप बेअदबियां कराईयां ने, उन्हां सानू इंसाफ नहीं देना। सानू अपने जोर दे नाल ये सारा कुछ जिहड़ा वा हक अपने लैणे पैणगे। सो मेरी अपील दोबारा संगतां नू इहो ही है भी वध चढ़ के माघी दे मेले 'च हिस्सा पाउण ते उस तो बाद च ਜਿਹੜਾ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਹੈ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਅੱਜ ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ ਤੇ ਅੰਮ੍ਰਿਤ ਭਲਾਖੀਆਂ ਨੂੰ ਖਾਸ ਬੇਨਤੀ ਆ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ, ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ੍ਹ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੁਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ੍ਹ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਅੱਜ ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ ਤੇ ਅੰਮ੍ਰਿਤ ਭਲਾਖੀਆਂ ਨੂੰ ਖਾਸ ਬੇਨਤੀ ਆ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ, ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ੍ਹ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੁਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ,
ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਆ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਵਾਲੀ ਮੋਰਚਾ ਲੱਗਾ ਹੈ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਅੱਜ ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ ਤੇ ਅੰਮ੍ਰਿਤ ਭੁਲਾਖੀਆਂ ਨੂੰ ਖਾਸ ਬੇਨਤੀ ਆ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੁਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਵਾਲੀ ਮੋਰਚਾ ਲੱਗਾ ਹੈ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਅੱਜ ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ ਤੇ ਅੰਮ੍ਰਿਤ ਭੁਲਾਖੀਆਂ ਨੂੰ ਖਾਸ ਬੇਨਤੀ ਆ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੁਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ। ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ ਤੇ ਅੰਮ੍ਰਿਤ ਭਲਾਖੀਆਂ ਨੂੰ ਖਾਸ ਬੇਨਤੀ ਹੈ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੋਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ ਤੇ ਅੰਮ੍ਰਿਤ ਭਲਾਖੀਆਂ ਨੂੰ ਖਾਸ ਬੇਨਤੀ ਹੈ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੋਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ।
ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ, ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਹੈ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ, ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ ਤੇ ਅੰਮ੍ਰਿਤ ਭਲਾਖੀਆਂ ਨੂੰ ਖਾਸ ਬੇਨਤੀ ਆ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੁਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ, ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ, ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ ਤੇ ਅੰਮ੍ਰਿਤ ਭਲਾਖੀਆਂ ਨੂੰ ਖਾਸ ਬੇਨਤੀ ਹੈ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੁਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ।
ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਆ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ, ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਵਾਲੀ ਮੋਰਚਾ ਲੱਗਾ ਹੈ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ, ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ ਤੇ ਅੰਮ੍ਰਿਤ ਭਲਾਖੀਆਂ ਨੂੰ ਖਾਸ ਬੇਨਤੀ ਹੈ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੋਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਆ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ, ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਵਾਲੀ ਮੋਰਚਾ ਲੱਗਾ ਹੈ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ, ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ ਤੇ ਅੰਮ੍ਰਿਤ ਭਲਾਖੀਆਂ ਨੂੰ ਖਾਸ ਬੇਨਤੀ ਹੈ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੋਹਾਲੀ ਦੇ ਵਿਖੇ।
ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਹੈ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ ਤੇ ਅੰਮ੍ਰਿਤ ਭਲਾਖੀਆਂ ਨੂੰ ਖਾਸ ਬੇਨਤੀ ਆ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੁਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ ਤੇ ਅੰਮ੍ਰਿਤ ਭਲਾਖੀਆਂ ਨੂੰ ਖਾਸ ਬੇਨਤੀ ਆ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ।
ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੋਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਵਾਲੀ ਮੋਰਚਾ ਲੱਗਾ ਹੈ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਦੀ ਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਅੱਜ ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ ਤੇ ਅੰਮ੍ਰਿਤ ਭੁਲਾਖੀਆਂ ਨੂੰ ਖਾਸ ਬੇਨਤੀ ਆ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੋਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਵਾਲੀ ਮੋਰਚਾ ਲੱਗਾ ਹੈ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਦੀ ਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਅੱਜ ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ ਤੇ ਅੰਮ੍ਰਿਤ ਭੁਲਾਖੀਆਂ ਨੂੰ ਖਾਸ ਬੇਨਤੀ ਆ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ,
ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੁਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ ਤੇ ਅੰਮ੍ਰਿਤ ਭਲਾਖੀਆਂ ਨੂੰ ਖਾਸ ਬੇਨਤੀ ਹੈ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ, ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੁਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ ਤੇ ਅੰਮ੍ਰਿਤ ਭਲਾਖੀਆਂ ਨੂੰ ਖਾਸ ਬੇਨਤੀ ਹੈ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ, ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ,
ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੁਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ, ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ, ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਹੈ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ ਤੇ ਅੰਮ੍ਰਿਤ ਭਲਾਖੀਆਂ ਨੂੰ ਖਾਸ ਬੇਨਤੀ ਆ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ, ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ, ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੁਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ, ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ, ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ ਤੇ ਅੰਮ੍ਰਿਤ ਭਲਾਖੀਆਂ ਨੂੰ ਖਾਸ ਬੇਨਤੀ ਆ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ, ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ, ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ।
ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੋਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ, ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਆ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ, ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਵਾਲੀ ਮੋਰਚਾ ਲੱਗਾ ਹੈ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਅੱਜ ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ ਤੇ ਅੰਮ੍ਰਿਤ ਭੁਲਾਖੀਆਂ ਨੂੰ ਖਾਸ ਬੇਨਤੀ ਆ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ, ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੋਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ, ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ, ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਵਾਲੀ ਮੋਰਚਾ ਲੱਗਾ ਹੈ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਅੱਜ ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ ਤੇ ਅੰਮ੍ਰਿਤ ਭੁਲਾਖੀਆਂ ਨੂੰ ਖਾਸ ਬੇਨਤੀ ਆ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ, ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ,
ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੁਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ, ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਹੈ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਦੀ ਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਅੱਜ ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ, ਤੇ ਅੰਮ੍ਰਿਤ ਭਲਾਖੀਆਂ ਨੂੰ ਖਾਸ ਬੇਨਤੀ ਹੈ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ, ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ, ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੁਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ, ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਹੈ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਦੀ ਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਅੱਜ ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ, ਤੇ ਅੰਮ੍ਰਿਤ ਭਲਾਖੀਆਂ ਨੂੰ ਖਾਸ ਬੇਨਤੀ ਹੈ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ, ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ, ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ,
क्योंकि अज ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੁਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ, ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ੍ਹ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ, ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਹੈ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ, ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ, ਤੇ ਅੰਮ੍ਰਿਤ ਭੁਲਾਖੀਆਂ ਨੂੰ ਖਾਸ ਬੇਨਤੀ ਆ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ, ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ, ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ੍ਹ ਕੇ। ਅਸੀਂ ਜਿਹੜੀ ਇਹ ਵਹੀਰ ਹੈ, ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੁਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ, ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ੍ਹ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ, ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਹੈ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ, ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ, ਤੇ ਅੰਮ੍ਰਿਤ ਭੁਲਾਖੀਆਂ ਨੂੰ ਖਾਸ ਬੇਨਤੀ ਆ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ, ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ, ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ੍ਹ ਕੇ। ਅਸੀਂ ਜਿਹੜੀ ਇਹ ਵਹੀਰ ਹੈ,
ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੁਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ, ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ, ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਦੀ ਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਅੱਜ ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ, ਤੇ ਅੰਮ੍ਰਿਤ ਭਲਾਖੀਆਂ ਨੂੰ ਖਾਸ ਬੇਨਤੀ ਹੈ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ, ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ, ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੁਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ, ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ, ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਦੀ ਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਅੱਜ ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ, ਤੇ ਅੰਮ੍ਰਿਤ ਭਲਾਖੀਆਂ ਨੂੰ ਖਾਸ ਬੇਨਤੀ ਹੈ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ, ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ
ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੁਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ, ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਹੈ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ, ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ, ਤੇ ਅੰਮ੍ਰਿਤ ਭੁਲਾਖੀਆਂ ਨੂੰ ਖਾਸ ਬੇਨਤੀ ਆ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ, ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ, ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੁਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ, ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ, ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ, ਤੇ ਅੰਮ੍ਰਿਤ ਭੁਲਾਖੀਆਂ ਨੂੰ ਖਾਸ ਬੇਨਤੀ ਹੈ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ, ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ
ਜਦੋਂ ਉਹਨਾਂ ਦੇ ਹੱਥੋਂ ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੋਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ, ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਵਾਲੀ ਮੋਰਚਾ ਲੱਗਾ ਹੈ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ, ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਅੱਜ ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ, ਤੇ ਅੰਮ੍ਰਿਤ ਭੁਲਾਖੀਆਂ ਨੂੰ ਖਾਸ ਬੇਨਤੀ ਹੈ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ, ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੋਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ, ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਵਾਲੀ ਮੋਰਚਾ ਲੱਗਾ ਹੈ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ, ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਅੱਜ ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ, ਤੇ ਅੰਮ੍ਰਿਤ ਭੁਲਾਖੀਆਂ ਨੂੰ ਖਾਸ ਬੇਨਤੀ ਹੈ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ
ਟੁੱਟੀ ਗੰਢੀ ਸੀ ਜਿਹੜੇ 40 ਮੁਕਤੇ ਸਨ ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੁਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ, ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਦੀ ਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਅੱਜ ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ, ਤੇ ਅੰਮ੍ਰਿਤ ਭਲਾਖੀਆਂ ਨੂੰ ਖਾਸ ਬੇਨਤੀ ਹੈ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ ਜਿਹੜੇ 40 ਮੁਕਤੇ ਸਨ ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੁਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ, ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਦੀ ਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਅੱਜ ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ, ਤੇ ਅੰਮ੍ਰਿਤ ਭਲਾਖੀਆਂ ਨੂੰ ਖਾਸ ਬੇਨਤੀ ਆ ਵੀ ਉਹ ਉੱਥੇ ਪਹੁੰਚਣ।
ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੁਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ, ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ, ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਹੈ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ, ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ, ਤੇ ਅੰਮ੍ਰਿਤ ਭੁਲਾਖੀਆਂ ਨੂੰ ਖਾਸ ਬੇਨਤੀ ਆ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੁਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ, ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ, ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ,
ਕੱਲ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ ਤੇ ਅੰਮ੍ਰਿਤ ਭਲਾਖੀਆਂ ਨੂੰ ਖਾਸ ਬੇਨਤੀ ਆ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੋਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ, ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਵਾਲੀ ਮੋਰਚਾ ਲੱਗਾ ਹੈ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਅੱਜ ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ, ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ ਤੇ ਅੰਮ੍ਰਿਤ ਭਲਾਖੀਆਂ ਨੂੰ ਖਾਸ ਬੇਨਤੀ ਆ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੋਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ, ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਵਾਲੀ ਮੋਰਚਾ ਲੱਗਾ ਹੈ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ
ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਅੱਜ ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ ਤੇ ਅੰਮ੍ਰਿਤ ਭਲਾਖੀਆਂ ਨੂੰ ਖਾਸ ਬੇਨਤੀ ਆ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ, ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ੍ਹ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੋਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ੍ਹ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਦੀ ਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਅੱਜ ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ ਤੇ ਅੰਮ੍ਰਿਤ ਭਲਾਖੀਆਂ ਨੂੰ ਖਾਸ ਬੇਨਤੀ ਹੈ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ, ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ੍ਹ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੋਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ੍ਹ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਦੀ ਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ
ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਅੱਜ ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ, ਤੇ ਅੰਮ੍ਰਿਤ ਭਲਾਖੀਆਂ ਨੂੰ ਖਾਸ ਬੇਨਤੀ ਆ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ, ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ, ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ੍ਹ ਕੇ। ਅਸੀਂ ਜਿਹੜੀ ਇਹ ਵਹੀਰ ਹੈ, ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੋਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ, ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ੍ਹ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ, ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਵਾਲੀ ਮੋਰਚਾ ਲੱਗਾ ਹੈ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ, ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਅੱਜ ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ, ਤੇ ਅੰਮ੍ਰਿਤ ਭਲਾਖੀਆਂ ਨੂੰ ਖਾਸ ਬੇਨਤੀ ਆ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ, ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ, ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ੍ਹ ਕੇ। ਅਸੀਂ ਜਿਹੜੀ ਇਹ ਵਹੀਰ ਹੈ, ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੋਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ, ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ੍ਹ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ, ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਵਾਲੀ ਮੋਰਚਾ ਲੱਗਾ ਹੈ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ, ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ 5 ਪਿਆਰਿਆਂ ਦੀ ਅਗਵਾਈ ਦੇ ਵਿੱਚ
ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਅੱਜ ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ, ਤੇ ਅੰਮ੍ਰਿਤ ਭਲਾਖੀਆਂ ਨੂੰ ਖਾਸ ਬੇਨਤੀ ਆ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ, ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ, ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ੍ਹ ਕੇ। ਅਸੀਂ ਜਿਹੜੀ ਇਹ ਵਹੀਰ ਹੈ, ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੋਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ, ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ੍ਹ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ, ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ, ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਦੀ ਤੇ 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਅੱਜ ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ, ਤੇ ਅੰਮ੍ਰਿਤ ਭਲਾਖੀਆਂ ਨੂੰ ਖਾਸ ਬੇਨਤੀ ਆ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ, ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ, ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ੍ਹ ਕੇ। ਅਸੀਂ ਜਿਹੜੀ ਇਹ ਵਹੀਰ ਹੈ, ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੋਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ, ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ੍ਹ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ, ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ, ਤੇ ਅਸੀਂ
ਖਾਲਸਾ ਵਹੀਰ ਦੇ ਰੂਪ ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਅੱਜ ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ, ਤੇ ਅੰਮ੍ਰਿਤ ਭੁਲਾਖੀਆਂ ਨੂੰ ਖਾਸ ਬੇਨਤੀ ਆ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ, ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ੍ਹ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੁਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ, ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ੍ਹ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ, ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਹੈ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ, ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਅੱਜ ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ, ਤੇ ਅੰਮ੍ਰਿਤ ਭੁਲਾਖੀਆਂ ਨੂੰ ਖਾਸ ਬੇਨਤੀ ਆ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ, ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ੍ਹ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੁਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ 'ਚ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ, ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ੍ਹ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ, ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ
13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ ਤੇ ਅੰਮ੍ਰਿਤ ਭਲਾਖੀਆਂ ਨੂੰ ਖਾਸ ਬੇਨਤੀ ਹੈ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੋਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਵਾਲੀ ਮੋਰਚਾ ਲੱਗਾ ਹੈ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ 'ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ ਤੇ ਅੰਮ੍ਰਿਤ ਭਲਾਖੀਆਂ ਨੂੰ ਖਾਸ ਬੇਨਤੀ ਹੈ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ। ਕੌਮ ਦੇ ਉੱਤੇ ਇੱਕ ਗੁਲਾਮੀ ਦੀ ਬਹੁਤ ਵੱਡੀ ਨਿਸ਼ਾਨੀ ਹੈ। ਸੋ ਹਕੂਮਤਾਂ ਨਹੀਂ ਚਾਹੁੰਦੀਆਂ ਵੀ ਸਾਡੇ ਸਿੱਖ ਬਾਹਰ ਆਉਣ, ਪਰ ਸਿੱਖਾਂ ਨੇ ਇਕੱਠਿਆਂ ਹੋ ਕੇ ਤਹਈਆ ਕਰਨਾ ਹੈ ਵੀ ਸਾਡੇ ਸਿੱਖ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਕੌਮ ਦੀ ਖਾਤਰ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ। ਉਹਦੇ ਲਈ ਮੋਰਚਾ ਲੱਗਾ ਹੋਇਆ ਹੈ ਮੋਹਾਲੀ ਦੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਦੀ ਅਗਵਾਈ ਦੇ ਵਿੱਚ ਉਸ ਮੋਰਚੇ 'ਚ ਸ਼ਮੂਲੀਅਤ ਕਰਾਂਗੇ ਵਹੀਰ ਦੇ ਰੂਪ ਦੇ ਵਿੱਚ ਹੀ। ਮਾਘੀ ਦੇ ਮੇਲੇ ਤੋਂ ਬਾਅਦ ਉੱਧਰ ਨੂੰ ਚਾਲੇ ਪਾਏ ਜਾਣਗੇ। ਸੋ ਅੱਜ ਸਮਾਂ ਇਹ ਆ ਗਿਆ ਵੀ ਕੌਮ ਸਾਰੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਤੇ ਕੌਮ ਇਕਜੁੱਟ ਹੋਵੇ, ਆਪਸੀ ਮਤਭੇਦ ਭੁਲਾ ਕੇ ਕੌਮ ਜਿਹੜੀ ਹੈ ਸੰਘਰਸ਼ ਕਰਨ ਨੂੰ ਤਿਆਰ ਬਰ ਤਿਆਰ ਰਵੇ। ਕਿਉਂਕਿ ਹਕੂਮਤ ਜਿਹੜੀ ਹੈ ਉਹਦੀ ਮਨਸ਼ਾ ਸਾਨੂੰ ਪਤਾ ਹੈ। ਉਹਨਾਂ ਆਪ ਬੇਅਦਬੀਆਂ ਕਰਾਈਆਂ ਨੇ, ਉਹਨਾਂ ਸਾਨੂੰ ਇਨਸਾਫ ਨਹੀਂ ਦੇਣਾ। ਸਾਨੂੰ ਆਪਣੇ ਜ਼ੋਰ ਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਹੱਕ ਆਪਣੇ ਲੈਣੇ ਪੈਣਗੇ। ਸੋ ਮੇਰੀ ਅਪੀਲ ਦੁਬਾਰਾ ਸੰਗਤਾਂ ਨੂੰ ਇਹੋ ਹੀ ਹੈ ਵੀ ਵੱਧ ਚੜ ਕੇ ਮਾਘੀ ਦੇ ਮੇਲੇ 'ਚ ਹਿੱਸਾ ਪਾਉਣ ਤੇ ਉਸ ਤੋਂ ਬਾਅਦ 'ਚ ਜਿਹੜਾ ਬੰਦੀ ਸਿੰਘਾਂ ਵਾਲੀ ਮੋਰਚਾ ਲੱਗਾ ਉਹਦੇ ਵੱਲ ਨੂੰ ਵੀ ਆਪਾਂ ਚਾਲੇ ਪਾਉਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 13 ਜਨਵਰੀ ਲੋਹੜੀ ਦਾ ਦਿਨ ਹੈ ਤੇ ਅਸੀਂ ਖਾਲਸਾ ਵਹੀਰ ਦੇ ਰੂਪ ਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਨੂੰ ਜਾ ਰਹੇ ਹਾਂ। ਰਸਤੇ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਉੱਥੇ 3 ਦਿਨ ਦਾ ਪੜਾਅ ਹੈ ਵਹੀਰ ਦਾ, ਤੇ ਉੱਥੇ ਸ਼ਮੂਲੀਅਤ ਕਰਨ, ਹਾਜ਼ਰੀ ਭਰਨ। ਅੱਜ ਸ਼ਾਮ ਨੂੰ ਵੀ ਦੀਵਾਨ ਸੱਜਣਗੇ। ਕੱਲ੍ਹ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ। ਕੱਲ੍ਹ 14 ਤਰੀਕ ਨੂੰ ਉੱਥੇ ਅੰਮ੍ਰਿਤ ਸੰਚਾਰ ਹੋਣਾ ਤੇ ਅੰਮ੍ਰਿਤ ਭਲਾਖੀਆਂ ਨੂੰ ਖਾਸ ਬੇਨਤੀ ਆ ਵੀ ਉਹ ਉੱਥੇ ਪਹੁੰਚਣ। ਇਹ ਉਹ ਧਰਤੀ ਹੈ ਜਿੱਥੇ ਮੁਕਤਸਰ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਟੁੱਟੀ ਗੰਢੀ ਸੀ, ਜਿਹੜੇ 40 ਮੁਕਤੇ ਸਨ ਉਹਨਾਂ ਨੂੰ ਮੁਕਤੀ ਜਿਹੜੀ ਸੀ ਉਹਦੀ ਦਾਤ ਬਖਸ਼ੀ ਜਦੋਂ ਉਹਨਾਂ ਦੇ ਹੱਥੋਂ, ਭਾਈ ਮਹਾਂ ਸਿੰਘ ਦੇ ਹੱਥੋਂ ਬਦਾਵਾ ਲੈ ਕੇ ਪਾੜਿਆ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਹੈ ਉੱਥੇ ਪਹੁੰਚਣ ਵੱਧ ਚੜ੍ਹ ਕੇ। ਅਸੀਂ ਜਿਹੜੀ ਇਹ ਵਹੀਰ ਹੈ ਇਹਦਾ ਨਾਂ ਬੰਦੀ ਛੋੜ ਖਾਲਸਾ ਵਹੀਰ ਦਿੱਤਾ ਹੋਇਆ, ਕਿਉਂਕਿ ਅੱਜ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਗਏ, ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕੋਰਟ ਵੱਲੋਂ, ਉਹ ਪੂਰੀ ਕਰਨ ਦੇ ਬਾਵਜੂਦ ਉਹ ਜੇਲ੍ਹਾਂ 'ਚ ਬੰਦ ਨੇ।